ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਹੋਣੀ ਹੈ ਜੀ, ਤੇ ਕਹਿੰਦੇ 28 ਜਨਵਰੀ ਇੱਕ ਅਜਿਹਾ ਦਿਨ ਮੰਨਿਆ ਜਾ ਰਿਹਾ ਜਿਸ ਦਿਨ ਸਾਰੀ ਧੁੰਦ ਜਿਹੜੀ ਛੱਡ ਜਾਣੀ ਹੈ। ਵੱਖ-ਵੱਖ ਪੰਥਕ ਮਾਮਲੇ ਜਿਹੜੇ ਇਸ ਟਾਈਮ ਫਿਜ਼ਾ ਦੇ ਵਿੱਚ ਘੁੰਮ ਰਹੇ ਨੇ, ਕਈਆਂ ਉੱਤੇ ਦੁਬਿਧਾ ਵੀ ਹੈ, ਕਈਆਂ ਉੱਤੇ ਸ਼ੰਕ ਸ਼ੋਭੇ ਵੀ ਖੜੇ ਨੇ। ਉਹ ਕਹਿੰਦੇ 28 ਜਨਵਰੀ ਇਸ ਨੂੰ ਜਿਹੜੀ ਹੈ ਸਾਰੀ ਧੁੰਦ ਉਹ ਛੱਡ ਜਾਣੀ। ਪ੍ਰਵੀਨ ਜੀ, 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਜਿਹੜੇ ਹੁਕਮਨਾਮੇ ਪੜ੍ਹੇ ਗਏ, ਜੋ ਆਦੇਸ਼ ਦਿੱਤੇ ਗਏ, ਉਹਨਾਂ ਦੀ ਪਾਲਣਾ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਕਰਨੀ ਸੀ, ਚਾਹੇ ਉਹ ਦਾਗੀ ਸੀ, ਚਾਹੇ ਉਹ ਬਾਗੀ ਸੀ। ਉਹਨਾਂ ਸਾਰੀਆਂ ਧਿਰਾਂ ਨੂੰ ਉਹ ਦਿਸ਼ਾ ਨਿਰਦੇਸ਼ ਦਿੱਤਾ ਗਿਆ। ਉੱਥੋਂ ਈਵਨ ਰਾਹ ਦਿਖਾਇਆ ਗਿਆ ਕਿ ਭਾਈ, ਕਿਉਂਕਿ ਮੈਨੂੰ ਯਾਦ ਹੈ ਸਿੰਘ ਸਾਹਿਬ ਨੇ ਕਿਹਾ ਸੀਗਾ ਕਿ ਆਹ ਜਿਹੜੀ ਸਾਰੀ ਲੀਡਰਸ਼ਿਪ ਖੜੀ ਹੈ ਪੰਥਕ ਤੌਰ ਤੇ ਆਧਾਰ ਗਵਾ ਚੁੱਕੀ ਹੈ, ਨੁਮਾਇੰਦਗੀ ਕਰਨ ਦਾ ਆਧਾਰ ਗਵਾ ਚੁੱਕੀ ਹੈ। ਮਤਲਬ ਉਹਨਾਂ ਨੂੰ ਮੁੜ ਕੇ ਆਧਾਰ ਹਾਸਲ ਕਰਨ ਦਾ ਰਾਹ ਵੀ ਦਿਖਾਇਆ ਉਸ ਦਿਨ ਕਿ ਭਾਈ ਇਸ ਤਰੀਕੇ ਨਾਲ ਅਗਾਂਹ ਵਧੋ, ਮੁੜ ਕੇ ਮੈਂਬਰਸ਼ਿਪ ਹਾਸਲ ਕਰੋ, ਤੇ ਉਸ ਮੈਂਬਰਸ਼ਿਪ ਚੋਂ ਤੁਹਾਨੂੰ ਮੁੜ ਕੇ ਚੁਣਿਆ ਜਾਂਦਾ, ਚੁਣ ਕੇ ਆ ਜਾਓ। ਪਰ ਉਹ ਰਾਹ ਚੁਣਨ ਦੀ ਬਜਾਏ ਫਿਰ ਉਹੀ ਰਾਜਨੀਤਿਕ ਪੈਂਤੜੇਬਾਜ਼ੀ ਵਾਲਾ ਰਾਹ ਚੁਣਨ ਲੱਗ ਪਈਆਂ ਧਿਰਾਂ, ਤੇ ਇੱਕ ਧਿਰ ਮੁੜ ਕੇ ਸ਼ਿਕਾਇਤਾਂ ਤੇ ਆ ਗਈ, ਇੱਕ ਧਿਰ ਧੱਕੇ ਨਾਲ ਅੱਗੇ ਵਧ ਗਈ। ਇਹ ਸਾਰੇ ਵਰਤਾਰੇ 'ਚ ਲੈ ਦੇ ਕੇ ਕੱਲੇ ਗਿਆਨੀ ਰਘਬੀਰ ਸਿੰਘ ਚਰਚਾ ਚਾਹੁੰਦੇ ਰਹੇ, ਕਿਉਂਕਿ ਜਿਹੜੇ ਫੈਸਲੇ ਪੰਜ ਸਿੰਘ ਸਾਹਿਬਾਨ ਨੇ ਲਏ ਸੀ ਉਹਨਾਂ ਦੇ ਵਿੱਚੋਂ ਸਿੱਧੀ ਪਹੁੰਚ ਅਪਰੋਚ ਸ਼ਿਕਾਇਤ ਕਰਨ ਵਾਲੀ ਧਿਰ ਵੀ, ਮਸਲਾ ਹੱਲ ਕਰਾਉਣ ਵਾਲੀ ਧਿਰ ਵੀ, ਹਾਮੀ ਭਰਾਉਣ ਵਾਲੀ ਧਿਰ ਵੀ, ਮਨਾਉਣ ਵਾਲੀ ਧਿਰ ਵੀ, ਸਮਾਂ ਵਧਾਉਣ ਵਾਲੀ ਧਿਰ ਵੀ, ਹਰ ਪਹਿਲੂ ਤੇ ਉਹ ਜੱਦਾ ਰਘਬੀਰ ਸਿੰਘ ਨੂੰ ਲੈ ਦੇ ਕੇ ਗੱਲ ਕਰਦੀ ਰਹੀ ਕਿ ਅਸੀਂ ਚਾਹਿਆ ਜੀ, ਮਿਲਿਆ ਜੀ, ਮਨਾ ਲਏ ਜੀ, ਮੰਨ ਗਏ ਜੀ, ਉਹਨਾਂ ਨੇ ਹਾਮੀ ਭਰਤੀ ਜੀ। ਮਤਲਬ ਇਹ ਸਵਾਲ ਵੀ ਹੋਣ ਲੱਗ ਪਿਆ ਕਿ ਜਿਹੜੇ ਪੰਜ ਸਿੰਘ ਸਾਹਿਬਾਨ ਦੇ ਫੈਸਲੇ ਨੇ, ਕਿ ਉਹਨਾਂ ਨੂੰ ਇੱਕ ਸਿੰਘ ਸਾਹਿਬਾਨ ਪਲਟ ਸਕਦੇ ਨੇ ਜੀ, ਕਿ ਉਹਦੇ ਵਿੱਚ ਕੋਈ ਛੂਟ ਦੇ ਸਕਦੇ ਨੇ। ਸੋ ਸਿੰਘ ਸਾਹਿਬ ਵੀ ਨਿਸ਼ਾਨੇ ਤੇ ਆਉਣ ਲੱਗ ਪਏ, ਤੇ ਇਹ ਵੀ ਆਉਣ ਲੱਗ ਪਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼ਾਸਨ ਤਹਿਤ ਲਾਂਭੇ ਕਰਤਾ ਜੀ, ਇਸ ਲਈ ਇਹ ਨਰਮ ਰੱਖਦੇ ਨੇ, ਇਹ ਅਕਾਲੀ ਦਲ ਨਾਲ ਮਤਲਬ ਕਿ ਉਸ ਤਰ੍ਹਾਂ ਨਿਭ ਸਕਦੇ ਨੇ, ਇਸ ਲਈ ਕਹਿੰਦੇ ਜੀ ਕੁਝ ਵੀ ਸੈਟਿੰਗ ਹੋ ਸਕਦੀ ਹੈ। ਜਦੋਂ ਇਹ ਗੱਲਾਂ ਆਈਆਂ ਤਾਂ ਇੱਕ ਵਾਰ ਫਿਰ ਸਿੰਘ ਸਾਹਿਬਾਨ ਨੇ ਵੀ ਸੁਚੇਤ ਹੁੰਦਿਆਂ, ਮੈਨੂੰ ਪਤਾ ਲੱਗਾ ਕਿ ਜਿਸ ਦਿਨ ਧਾਮੀ ਹੋਰੀ, ਬਡਾਲਾ ਹੋਰੀ ਮਿਲ ਕੇ ਵੀ ਆਏ, ਹਾਂਜੀ, ਉਸ ਦਿਨ ਵੀ ਉਹਨਾਂ ਨੇ ਕਿਹਾ ਕਿ ਭਾਈ ਆ ਅਕਾਲੀ ਦਲ ਵਾਲੀ ਬਾਦਲ ਧਿਰ ਨੇ ਤਾਂ ਚਾਹੇ ਮਤਲਬ ਕਿ ਵੋਟਰਾਂ ਛੋਟਰਾਂ ਸਮਰਥਕਾਂ ਤੋਂ ਹੀ ਹੱਥ ਖੜੇ ਕਰਾ ਲਏ, ਉਹਨਾਂ ਨੇ ਤਾਂ ਆਪਣੀ ਸ਼ਕਤੀ ਦਿਖਾਉਣੀ ਸ਼ੁਰੂ ਕਰ ਲਈ, ਤੁਸੀਂ ਰੋਜ਼ ਸਾਡੇ ਕੋਲ ਨੂੰ ਆ ਜਾਂਦੇ ਹੋ, ਅਸੀਂ ਤਾਂ ਫੈਸਲਾ ਸੁਣਾਇਆ ਹੋਇਆ, ਤੁਸੀਂ ਵੀ ਕੋਈ ਆਪਣਾ ਕੱਟ-ਕੁੱਟ ਕਰਕੇ ਦੱਸੋ ਨਾ, ਤੁਸੀਂ ਵੀ ਕੋਈ ਕਿਸੇ ਦੱਸੋ ਸੀ ਤੁਹਾਡੇ ਨਾਲ ਕੋਈ ਹੈ ਵੀ ਹੈ ਕਿ ਤੁਸੀਂ ਉੱਥੇ ਉਵੇਂ ਫਿਰ ਜਾਂਦੇ ਰੋਜ਼ ਸ਼ਿਕਾਇਤਾਂ ਲੈ ਕੇ। ਕਹਿੰਦੇ ਇਹੀ ਜੀ ਵੀ ਕੋਈ ਗੱਲਬਾਤ ਹੋਈ। ਉਸੇ ਦਿਨ ਇਹ ਧਾਮੀ ਸਾਹਿਬ ਹਾਮੀ ਭਰ ਕੇ ਆਏ ਸੀਗੇ, ਠੀਕ ਹੈ ਜੀ 7 ਮੈਂਬਰੀ ਕਮੇਟੀ ਜੀ ਤੁਸੀਂ ਦਿਸ਼ਾ ਨਿਰਦੇਸ਼ ਦਿੰਦੇ ਹੋ, ਮੈਂ ਆਪਣੇ ਮੈਂਬਰਾਂ ਦੀ ਮੀਟਿੰਗ 'ਚ ਵਿਚਾਰੂੰਗਾ। ਉਹ ਮੈਂਬਰਾਂ ਦੀ ਮੀਟਿੰਗ ਵੀ ਹੋਲੀ। ਮਸਲਾ ਬਹੁਤ ਵੱਡਾ ਸੀ ਸ਼੍ਰੋਮਣੀ ਕਮੇਟੀ ਦੀਆਂ ਵੋਟਰ ਸੂਚੀਆਂ ਵਾਲਾ, ਕਿ ਉਹ 'ਚ ਜਿਸ ਤਰ੍ਹਾਂ ਦੀ ਛੇੜਖਾਨੀ ਹੋਈ ਹੈ, ਜਿਸ ਤਰ੍ਹਾਂ ਉਹਦੇ ਵਿੱਚ ਬਿਨਾਂ ਸਿੰਘ ਤੇ ਬਿਨਾਂ ਕੌਰ ਵਾਲੇ ਨਾਮਾਂ ਨੂੰ ਸ਼ਾਮਲ ਕਰਕੇ ਵੋਟਰ ਬਣਾਇਆ, ਤੇ ਉਹ ਸ਼ੰਕੇ ਸੋਭੇ ਖੜੇ ਹੋ ਗਏ। ਉਹਦੇ ਆਧਾਰ ਤੇ ਸੁਖਬੀਰ ਬਾਦਲ, ਬਲਵਿੰਦਰ ਭੁੰਦੜ, ਦਲਜੀਤ ਸਿੰਘ ਚੀਮਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਹੋਰ ਅਕਾਲੀ ਲੀਡਰਸ਼ਿਪ ਜਾ ਕੇ SSRO ਸਾਹਿਬ ਜਿਹੜੇ ਗੁਰਦੁਆਰਾ ਚੋਣ ਕਮਿਸ਼ਨ ਦੇ ਕਮਿਸ਼ਨਰ ਨੇ, ਉਹਨਾਂ ਨੂੰ ਸ਼ਿਕਾਇਤ ਪੱਤਰ ਵੀ ਦਿਆਏ, ਤੇ ਦਰੁਸਤੀ ਹੋਣ ਦੀ ਕਾਰਵਾਈ ਵੀ ਸ਼ੁਰੂ ਹੋ ਗਈ। ਇਹ ਪਹਿਲੂ ਬਿਲਕੁਲ ਵਾਚਣਯੋਗ ਹੈ। ਪਰ ਉਸੇ ਮੀਟਿੰਗ 'ਚ 7 ਮੈਂਬਰੀ ਕਮੇਟੀ ਆਉਣੀ ਸੀ, ਉਹਦਾ ਕਿੱਥੇ ਗਿਆ? ਹੁਣ ਜਦੋਂ ਇਹ ਸਾਰੇ ਮਸਲੇ ਆਏ ਤਾਂ ਇੱਕ ਵਾਰ ਫਿਰ ਸੁਧਾ ਧਿਰ ਉੱਧਰ ਨੂੰ ਤੁਰੀ ਕਿ ਜੱਦਰ ਸਾਹਿਬ ਤੁਸੀਂ ਬੁਲਾ ਲਓ 7 ਮੈਂਬਰੀ ਕਮੇਟੀ ਦੀ ਬੈਠਕ, ਤੁਹਾਡੇ ਕਹੇ ਤੇ ਕੁਛ ਹੋ ਜਾਵੇ। ਸੋ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ 7 ਮੈਂਬਰੀ ਕਮੇਟੀ ਛੱਡੋ, ਆਪਾਂ ਪੰਜ ਸਿੰਘ ਸਾਹਿਬਾਨ ਦੀ ਬੈਠਕ ਬੁਲਾਉਂਦੇ ਹਾਂ। ਮੇਰੀ ਗੱਲ ਅਕਾਲੀ ਲੀਡਰਾਂ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਨਹੀਂ ਜੀ ਇਹ ਤਾਂ ਰੂਟੀਨ ਕਾਰਵਾਈ ਲਈ ਜੱਦਰ ਸਾਹਿਬ ਨੇ 2-4 ਮਹੀਨੇ ਬਾਅਦ ਬੁਲਾਉਣੀਆਂ ਹੁੰਦੀਆਂ। ਮੈਂ ਕਹਿੰਦਾ ਬਿਲਕੁਲ, ਕੁਝ ਰੂਟੀਨ ਮਾਮਲੇ ਵੀ ਹੋਣਗੇ, ਪਰ ਰੂਟੀਨ ਮਾਮਲਿਆਂ ਦੇ ਨਾਲ ਨਾਲ 2 ਦਸੰਬਰ ਨੂੰ ਜਿਹੜੇ ਹੁਕਮ ਦਿੱਤੇ ਗਏ, ਉਹਨਾਂ ਹੁਕਮਾਂ ਦੀ ਜਿਹੜੀ ਪਾਲਣਾ ਨਹੀਂ ਹੋਈ, ਉਹਦੀ ਪੁਣਛਾਣ ਵੀ ਹੋਊਗੀ। ਪੁਣਛਾਣ ਹੋਊਗੀ ਕਿ 7 ਮੈਂਬਰੀ ਕਮੇਟੀ ਨੂੰ ਕਿਉਂ ਨਹੀਂ ਅਧਿਕਾਰ ਖੇਤਰ ਦਿੱਤਾ ਗਿਆ ਅਕਾਲੀ ਦਲ ਦੀ ਮੁੜ ਬਹਾਲੀ ਦੀ ਮੈਂਬਰਸ਼ਿਪ ਸ਼ੁਰੂ ਕਰਨ ਦਾ। ਪੁਣਛਾਣ ਹੋਊਗੀ ਕਿ ਕਿਉਂ ਆਪਣੇ ਆਪ ਹੀ ਵੋਟਰ ਮੁਹਿੰਮ ਸ਼ੁਰੂ ਕਰ ਲਈ, ਉਹ ਵੀ ਉਸ ਧਿਰ ਨੇ ਜਿਹਨੂੰ ਕਿਹਾ ਗਿਆ ਆਧਾਰ ਹੀ ਨਾ ਸੀ, ਆਧਾਰ ਹਾਸਲ ਤਾਂ ਕਰੋ ਪਹਿਲਾਂ, ਡਾਇਰੈਕਟ ਕਿਵੇਂ ਸ਼ੁਰੂ ਹੋ ਗਏ। ਪੁਣਛਾਣ ਇਹ ਵੀ ਹੋਊਗੀ ਕਿ ਜਦੋਂ ਜਥੇਦਾਰ ਸਾਹਿਬ ਨੇ ਇਹ ਕਹਿਤਾ ਕਿ ਕੋਈ ਕਮੇਟੀ ਨਹੀਂ ਬਣ ਸਕਦੀ, ਯਾਨੀ ਹਰਪ੍ਰੀਤ ਸਿੰਘ ਹੋਰਾਂ ਨੇ ਆਪਣਾ ਪੱਖ ਰੱਖਤਾ, 5 ਪਿਆਰਿਆਂ ਮੂਹਰੇ, ਗੁਰੂ ਸਾਹਿਬ ਮੂਹਰੇ, ਇਹ ਮਾਮਲਾ ਖਤਮ ਹੈ, ਉਹਦੇ ਬਾਵਜੂਦ ਵੀ ਮਤਲਬ ਕਿ ਉਹ ਕਮੇਟੀ ਸਟੈਂਡ ਕਰ ਰਹੀ ਆ, ਫਿਰ ਇਹ ਪੁਣਛਾਣ ਤਾਂ ਇਸ ਮਸਲੇ ਦੀ ਵੀ ਹੋਊਗੀ। ਹਾਂ, ਪੁਣਛਾਣ ਤਾਂ ਇਹ ਵੀ ਹੋਊਗੀ ਕਿ ਸਿਕੰਦਰ ਸਿੰਘ ਮਲੂਕੇ ਵਾਲਾ ਮਾਮਲਾ ਕਿੱਥੇ ਗਿਆ, ਜਿਹੜੇ ਉਦੋਂ ਗੈਰ ਹਾਜ਼ਰ ਸੀ, ਉਹ ਮੁੜ ਕੇ ਕਦੋਂ ਬੁਲਾਉਣੇ ਨੇ, ਕਦੋਂ ਤਨਖਾਹ ਲਾਉਣੀ ਹੈ, ਉਹ ਕਿੱਥੇ ਗਿਆ, ਉਹ ਆਪਣੇ ਆਪ ਹੀ ਐਂ ਮਾਫੀ ਹੋਗੀ। ਪੁਣਛਾਣ ਇਹ ਵੀ ਹੋਊਗੀ ਕਿ ਜਿਹੜੇ ਜਦਰ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ ਹੋਰਾਂ ਨੂੰ ਕਿਹਾ ਸੀਗਾ ਕਿ ਸਪਸ਼ਟੀਕਰਨ ਤੁਹਾਡਾ ਪ੍ਰਵਾਨ ਨੀਗਾ ਤੇ ਤੁਸੀਂ ਜਨਤਕ ਸਮਾਗਮਾਂ 'ਚ ਨਹੀਂ ਵਿਚਰ ਸਕਦੇ ਜਦ ਤੱਕ ਤੁਹਾਨੂੰ ਇੱਥੇ ਨਹੀਂ ਬੁਲਾਇਆ ਜਾਂਦਾ, ਉਹਨਾਂ ਨੂੰ ਬੁਲਾਉਣ ਵਾਲਾ ਮਾਮਲਾ ਵੀ ਆਊਗਾ। ਮਾਮਲਾ ਚਿੱਠੀ ਜਿਹੜੀ ਜਨਤਕ ਕਰਨੀ ਸੀ। ਸੋ ਕੁਝ ਸਵਾਲ ਸਿੰਘ ਸਾਹਿਬ ਦੇ ਪਾਲੇ 'ਚ ਖੜੇ ਨੇ, ਜ਼ਿਆਦਾਤਰ ਸਵਾਲ ਅਕਾਲੀ ਦਲ ਵਾਲੀ ਧਿਰ ਦੇ ਪਾਲੇ 'ਚ ਖੜੇ ਨੇ, ਕੁਝ ਸਵਾਲ ਮਤਲਬ ਕਿ ਸੰਗਤ ਦੇ ਮਨਾਂ 'ਚ ਖੜੇ ਨੇ,
ਤੇ ਕੁਝ ਸਵਾਲ ਸੁਧਾਰ ਲਹਿਰ ਵਾਲੀ ਧਿਰ ਨੂੰ ਵੀ ਖੜੇ ਨੇ। ਸੋ ਸਮੁੱਚੇ ਸਵਾਲਾਂ ਦਾ ਹੱਲ ਹੋ ਸਕਦਾ 28 ਤਰੀਕ ਨੂੰ ਆ ਜਾਵੇ। ਜੀ ਜੀ। ਅਕਾਲੀ ਦਲ ਦਾ ਫਿਕਰ ਜ਼ਰੂਰ ਵਧਿਆ, ਉਹਨਾਂ ਨੂੰ ਲੱਗਦਾ ਕਿ ਕਿਤੇ 2 ਤਰੀਕ ਵਾਲੀ ਨਾ ਹੋਵੇ, ਕਿਤੇ ਮੁੜ ਕੇ ਤਲਬ ਨਾ ਕਰ ਲੈ ਜਾਓ, ਕਿਤੇ ਜਿਹੜੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਉਹਦੇ ਪਰ ਰੋਕ ਨਾ ਲੱਗ ਜਾਵੇ, ਬ੍ਰੇਕ ਨਾ ਲੱਗ ਜਾਵੇ, ਹੈ ਨਾ। ਦੂਸਰੇ ਪਾਸੇ ਕੁਝ ਤਰ੍ਹਾਂ ਇਹ ਵੀ ਕਹਿੰਦੀ ਹੈ ਕਿ ਹੁਣ ਸੈਟਿੰਗ ਹੋ ਗਈ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਬਾਰੇ ਕਿਹਾ ਤਾਂ ਹੈ ਸਿੰਘ ਸਾਹਿਬ ਨੇ, ਪਰ ਉਹਨਾਂ ਦੀ ਬਹਾਲੀ ਦਾ ਸ਼ਬਦ ਨਹੀਂ ਕਿਹਾ ਕਿ ਹਾਂ ਹੁਣ ਤੋਂ ਸੇਵਾ ਸੰਭਾਲਣ। ਅਜੇ ਤੱਕ ਉਹਨਾਂ ਸੇਵਾ ਸੰਭਾਲੀ ਨਹੀਂ, ਤੇ ਜੇ ਸੇਵਾ ਨਹੀਂ ਸੰਭਾਲੀ ਇਹਦਾ ਮਤਲਬ ਪੰਜ ਸਿੰਘ ਸਾਹਿਬਾਨ ਦੀ ਬੈਠਕ 'ਚ ਨਹੀਂ ਆਉਣਗੇ, ਤੇ ਜੇ ਗਿਆਨੀ ਹਰਪ੍ਰੀਤ ਸਿੰਘ ਨਹੀਂ ਆਏ ਕਹਿੰਦੇ ਇਹਦਾ ਮਤਲਬ ਕੀ ਬਾਕੀਆਂ ਨੂੰ ਮਨਾ ਲਿਆ ਗਿਆ। ਸੋ ਇਸ ਲਈ ਕਿਤੇ ਇਹ ਤਾਂ ਨਹੀਂਗਾ ਕਿ ਕੌਮ ਦੇ ਸਿਰ ਦੇ ਉੱਤੇ ਧੁੰਦ ਖੜੀ ਰਹੇ ਤੇ ਇਹ ਆਪਣਾ ਵਿੱਚੋਂ ਲੈਟਾਂ ਬਾਲ ਕੇ ਗੱਡੀ ਕੱਢ ਕੇ ਲੈ ਜਾਣ। ਸੋ ਇਹ ਵੀ ਸਵਾਲ ਖੜੇ ਹੋ ਗਏ ਨੇ। ਸੋ ਇਸ ਲਈ 28 ਤਰੀਕ ਨੂੰ ਬਹੁਤ ਕੁਝ ਸਪਸ਼ਟ ਹੋਣਾ ਹੈ। ਇਹਨਾਂ ਮੂਰੇ ਜਥੇਦਾਰ ਸਾਹਿਬਾਨ ਮੂਰੇ ਚੁਣੌਤੀ ਹੈ ਕਿ ਅਕਾਲ ਤਖਤ ਸਾਹਿਬ ਦੇ ਰੁਤਬੇ ਨੂੰ ਕਾਇਮ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ, ਤੇ ਹੁਕਮਨਾਮਿਆਂ ਨੂੰ ਪ੍ਰਵਾਨ, ਮਤਲਬ ਮੇਰੀ ਕੱਲ ਸਾਬਕਾ ਜਥੇਦਾਰ ਸਾਹਿਬ ਨਾਲ ਵੀ ਗੱਲ ਹੋ ਰਹੀ ਸੀ, ਉਹ ਕਹਿ ਰਹੇ ਸੀ ਕਿ ਜਾਂ ਤਾਂ ਗੁਰੂ ਦੇ ਸਨਮੁਖ ਹੋਇਆ ਜਾਂਦਾ ਜਾਂ ਮੁਨਕਰ ਹੋਇਆ ਜਾਂਦਾ। ਹੁਣ ਇਹ ਧਿਰ ਮੁਨਕਰ ਹੋਣਾ ਨਹੀਂ ਚਾਹੁੰਦੀ ਪਰ ਸਨਮੁਖ ਹੋ ਨਹੀਂ ਰਹੀ। ਸੋ ਇਸ ਲਈ ਹੁਣ ਸਾਰੀ ਗੱਲ ਸਿੰਘ ਸਾਹਿਬਾਨ ਤੇ ਆ। 5 ਸਿੰਘ ਸਾਹਿਬਾਨਾਂ ਦੀ 28 ਜਨਵਰੀ ਨੂੰ ਹੋਣ ਵਾਲੀ ਬੈਠਕ ਦੇ ਵਿੱਚ ਮੈਨੂੰ ਲੱਗਦਾ ਧੁੰਦ ਦੇ ਸਾਰੇ ਬੱਦਲ ਛੱਡ ਜਾਣਗੇ। ਜੀ ਜੀ, ਦੇਖੋ ਕੀ ਬਣਦਾ। ਪਰ ਜਿਵੇਂ ਤੁਸੀਂ ਕਿਹਾ ਵੀ ਭਰੋਸੇਯੋਗਤਾ ਵੀ ਹੁਣ ਤਾਂ ਦਾਅ ਤੇ ਲੱਗੀ ਪਈ ਹੈ, ਤੇ ਹੋਰ ਜਿਹੜੀਆਂ ਗੱਲਾਂ ਬਾਤਾਂ ਨੇ ਉਹਨਾਂ ਨੇ ਦੁਬਿਧਾ ਵੀ ਨਵੀਂ ਬਹੁਤ ਜ਼ਿਆਦਾ ਖੜੀ ਕਰ ਦਿੱਤੀ ਹੈ। ਇੰਨਾ ਕੁ ਕੁਛ ਵਾਪਰ ਰਿਹਾ ਪੰਥਕ ਰਾਜਨੀਤੀ ਦੇ ਵਿੱਚ ਵੀ ਲੋਕਾਂ ਦਾ ਇਹਨਾਂ ਮਸਲਿਆਂ ਤੋਂ ਨੀਰਸ ਹੋਣਾ ਵੀ ਇੱਕ ਨਿਰਾਸ਼ਾਜਨਕ ਪਹਿਲੂ ਆ ਕਿ ਉਨੀ ਚਰਚਾ ਨਹੀਂ ਹੋ ਰਹੀ, ਜਾਂ ਉਹਨਾਂ ਦਬਾਅ ਸੰਗਤ ਵੱਲੋਂ ਲੋਕਾਂ ਵੱਲੋਂ ਨਹੀਂ ਹੈ ਕਿ ਤੁਸੀਂ ਭਈ ਆਹ ਚੀਜ਼ ਦਿਓ। ਉਹਦਾ ਠੀਕ ਹੈ ਕਿ ਮੀਡੀਆ ਦੇ ਵਿੱਚ ਗੱਲਾਂ ਆਉਂਦੀਆਂ ਨੇ, ਉਸ ਤੋਂ ਬਾਅਦ ਲੋਕ ਚਰਚਾ ਕਰਦੇ ਨੇ, ਲੋਕਾਂ ਦੇ ਡਰ ਖੋਣੇ ਕਈ ਚੀਜ਼ਾਂ ਤਾਂ ਹਲੇ ਭੇਤ ਬਰਕਰਾਰ ਨੇ, ਨਹੀਂ ਤਾਂ ਜਿੱਦੇ ਇਹ ਵੀ ਚੱਕਿਆ ਗਿਆ ਤੇ ਸ਼ਾਇਦ ਇਹ ਵੀ ਆਹ ਵੀ ਚੀਜ਼ਾਂ ਨਾ ਰਹਿਣਗੀਆਂ ਉੱਥੇ। ਨਾ ਰਹਿਣ।